ਜਿੱਥੋਂ ਦੀ ਕਾਫਲੇ ਜਾਂਦੇ ਹੁੰਦੇ ਸਨ, ਤਜਾਰਤ ਹੁੰਦੀ ਸੀ। ਹਿੰਦੂ, ਸਿੱਖ, ਖੱਤਰੀ, ਮੁਸਲਮਾਨ ਬਿਜ਼ਨਸ ਕਰਦੇ ਹੁੰਦੇ ਸਨ। ਇਸ ਰਸਤੇ ਦੇ ਜ਼ਰੀਏ ਉਹ ਬੜਾ ਮਾਲ ਲਿਆਉਂਦੇ ਤੇ ਖੜਦੇ ਹੁੰਦੇ ਸਨ ਇੰਡੀਆ ਦੇ ਵਿੱਚੋਂ, ਕਿਉਂਕਿ ਉਦੋਂ ਇੰਡੀਆ ਨਹੀਂ ਸੀ, ਮਤਲਬ ਸੈਪਰੇਟ ਮੁਲਕ ਨਹੀਂ ਸੀ ਹੁੰਦਾ, ਇੱਕ ਹੀ ਮੁਲਕ ਹੁੰਦਾ ਸੀ ਭਾਰਤ। ਤੇ ਉਹ ਫਿਰ ਇਹ ਜਿਹੜਾ ਨਾ ਰਸਤਾ ਇੱਥੋਂ ਦੀ ਖੱਚਰਾਂ ਤੇ ਘੋੜਿਆਂ ਤੇ ਕਾਫਲੇ ਜਿਹੜੇ ਨੇ ਕੋਈ ਇਹ ਤਾਂ ਲੈਂਟਰ ਨਹੀਂ ਵਗੈਰਾ ਨਹੀਂ ਪਿਆ। ਤੇ ਇੱਧਰ ਇਹ ਸਿਆਲਕੋਟ, ਯਾਨੀ ਪਹਿਲੇ ਰਈਆ ਆਏਗਾ, ਰਈਆ ਸਟੇਸ਼ਨ, ਇਹ ਰਈਆ ਕਚਹਿਰੀਆਂ ਇਹਦੇ ਵਿੱਚ ਹੁੰਦੀਆਂ ਸਨ। 1926 ਤੱਕ ਇਹ ਏਰੀਆ ਇੱਥੇ ਕਚਹਿਰੀਆਂ ਹੁੰਦੀਆਂ ਸਨ ਦਰਖਤਾਂ ਦੇ ਵਿੱਚ। ਇਹ ਜਨਾਬ ਆ ਗਿਆ ਦਰਿਆ ਦਾ ਕਿਨਾਰਾ। ਇਹ ਦੇਖੋ ਤੁਸੀਂ, ਇੱਥੇ ਗੱਡੀ ਖਿਲਾਰ ਕੇ ਤੇ ਮੈਂ ਤੁਹਾਨੂੰ ਜ਼ਰਾ ਬਾਹਰੋਂ ਦਿਖਾ ਲੈਂਦਾ ਮੰਜ਼ਰ। ਜੀ ਅਸਲਾਮ ਵਾਲੇਕੁਮ ਦੋਸਤੋ, ਅੱਜ ਮੈਂ ਤੁਹਾਨੂੰ ਦਿਖਾ ਰਿਹਾ ਇਹ ਉਹ ਰਸਤੇ, ਉਹ ਸੜਕ ਜਿਹੜੀ ਕਿ ਸਿਆਲਕੋਟ ਤੋਂ ਬਰਾਸਤਾ, ਪਸਰੂਰ, ਡੋਡਾ, ਰਈਆ ਖਾਸ ਤੇ ਅਜਨਾਲਾ ਤੇ ਅੰਮ੍ਰਿਤਸਰ ਜਾਂਦੀ ਹੁੰਦੀ ਸੀ। ਤੇ ਇਹ ਜਨਾਬ ਰਈਆ ਪੁਲਿਸ ਸਟੇਸ਼ਨ, ਰਈਆ ਖਾਸ, ਇਹ ਤੁਸੀਂ ਦੇਖ ਸਕਦੇ ਹੋ। ਇੱਥੇ ਕਦੀ ਕਚਹਿਰੀਆਂ ਹੁੰਦੀਆਂ ਸਨ। ਰਈਆ ਕਚਹਿਰੀ ਤਹਿਸੀਲ 1926 ਤੱਕ ਇਹ ਜਿਹੜਾ ਏਰੀਆ ਜਿੱਥੋਂ ਦੀ ਮੈਂ ਹੁਣ ਡਰਾਈਵ ਕਰਕੇ ਜਾ ਰਿਹਾ ਵਾਂ, ਇਹ ਤਹਿਸੀਲ ਦਾ ਏਰੀਆ ਜਿਹੜਾ ਕਿ ਬਿਲਕੁਲ ਖੰਡਰਾਤ ਬਣ ਚੁੱਕਿਆ। ਇਹਦੀ ਮੈਂ ਆਲਰੇਡੀ ਵੀਡੀਓ ਬਣਾ ਚੁੱਕਿਆ। ਖੈਰ ਇਹ ਜਨਾਬ ਬਿਲਕੁਲ ਸਿੱਧਾ ਜਿਹੜਾ ਰਸਤਾ ਨਜ਼ਰ ਆ ਰਿਹਾ ਨਾ, ਔਰ ਮੇਰੀ ਬੈਕ ਸਾਈਡ ਤੇ ਸਿਆਲਕੋਟ ਪਸਰੂਰ ਦਾ ਏਰੀਆ, ਰਈਆ ਖਾਸ ਹੈ। ਤੇ ਇਹ ਜਿਹੜਾ ਬ੍ਰਿਜ ਹੈ ਨਾ, ਬੜਾ ਤਾਰੀਖੀ ਬ੍ਰਿਜ ਹੈ। ਇਹ 18ਵੀਂ ਸਦੀ ਦੇ ਵਿੱਚ ਅੰਗਰੇਜ਼ ਨੇ ਬਣਾਇਆ ਸੀ। ਤੇ ਇਹ ਬ੍ਰਿਜ ਜਿਹੜਾ ਨਾ, ਇਹ ਸਿੱਧਾ ਜਾ ਰਿਹਾ ਦਰਿਆ ਰਾਵੀ ਨੂੰ ਅੱਗੇ, ਸਭ ਤੋਂ ਅੱਗੇ ਇੱਥੋਂ ਰਾਵੀ ਤੇ ਉਸ ਨਾਲ ਬਾਰਡਰ। ਇਹ ਮੈਂ ਤੁਹਾਨੂੰ ਇੱਥੇ ਪਹਿਲਾਂ ਉੱਤਰ ਕੇ ਬ੍ਰਿਜ ਦਿਖਾ ਲਣਾ, ਉਸ ਤੋਂ ਬਾਅਦ ਅਗਲਾ ਰਸਤਾ ਦਿਖਾ ਲਣਾ ਕਿ ਜਾਂਦਾ ਕਿੱਧਰ ਨੂੰ ਸੀ। ਲਓ ਜੀ, ਇਹ ਬ੍ਰਿਜ ਹੈਗਾ ਕਈ ਸੌ ਸਾਲ ਪੁਰਾਣਾ। ਇਹ ਚੈੱਕ ਕਰੋ, ਓਏ ਹੋਏ ਹੋਏ। ਇਹ ਚੈੱਕ ਕਰੋ, ਛੋਟੀ ਇੱਟ ਨਾਲ ਬਣਿਆ। ਇਹ ਦੇਖੋ, ਕੋਈ ਇਹ ਤਾਂ ਲੈਂਟਰ ਨਹੀਂ ਵਗੈਰਾ ਨਹੀਂ ਪਿਆ। ਤੇ ਇੱਧਰ ਇਹ ਸਿਆਲਕੋਟ, ਯਾਨੀ ਪਹਿਲੇ ਰਈਆ ਆਏਗਾ, ਰਈਆ ਸਟੇਸ਼ਨ, ਇਹ ਰਈਆ ਕਚਹਿਰੀਆਂ ਇਹਦੇ ਵਿੱਚ ਹੁੰਦੀਆਂ ਸਨ। 1926 ਤੱਕ ਇਹ ਏਰੀਆ ਇੱਥੇ ਕਚਹਿਰੀਆਂ ਹੁੰਦੀਆਂ ਸਨ ਦਰਖਤਾਂ ਦੇ ਵਿੱਚ। ਰਈਆ ਤਹਿਸੀਲ। ਤੇ ਇੱਧਰੋਂ ਇਹ ਜਿਹੜੀ ਨਾ, ਇਹਦੇ ਉੱਤੋਂ ਦੀ ਟ੍ਰੈਫਿਕ ਜਾਂਦੀ ਹੁੰਦੀ ਸੀ, ਆ ਬ੍ਰਿਜ ਦੇ ਉੱਤੋਂ ਦੀ। 18ਵੀਂ ਸਦੀ ਦਾ ਪੁਲ ਬਣਿਆ ਇਸ ਸਾਈਡ ਨੂੰ। ਤੇ ਅੱਗੇ ਦਰਿਆ ਆਏਗਾ ਤੇ ਫਿਰ ਬਾਰਡਰ ਤੇ ਅੰਮ੍ਰਿਤਸਰ ਨੂੰ, ਅਜਨਾਲਾ, ਅੰਮ੍ਰਿਤਸਰ, ਇਹ ਰੂਟ ਹੈਗਾ। ਤੇ ਇਹ ਬ੍ਰਿਜ ਤੁਸੀਂ ਚੈੱਕ ਕਰੋ ਜਨਾਬ, ਉਹਦੀ ਬਾਕੀਆਤ ਅੱਜ ਵੀ ਮੌਜੂਦ ਨੇ। ਔਰ ਇਹ ਬ੍ਰਿਜ ਬੜੀ ਅੱਛੀ ਹਾਲਤ 'ਚ, ਗੋ ਕੇ ਇੱਥੇ ਜੰਗਲੇ ਲੱਗੇ ਹੁੰਦੇ ਸਨ ਸੀਮੈਂਟ ਇਸ ਤਰ੍ਹਾਂ ਦੇ, ਜਿਸ ਤਰ੍ਹਾਂ ਇਹ ਜੰਗਲੇ ਬਣੇ ਨਾ ਇੱਟਾਂ ਦੇ। ਇਹ ਪੂਰੀ ਦੀਵਾਰ ਇਸ ਤਰ੍ਹਾਂ ਹੁੰਦੀ ਸੀ, ਇਸ ਤਰ੍ਹਾਂ ਇਹਦੇ ਉੱਤੇ। ਉਹ ਮੈਂ ਵੇਖੀ ਇਹ ਪੁਰਾਣੀ, ਇਸ ਤਰ੍ਹਾਂ ਇਹਦੇ ਉੱਤੇ ਵੀ ਦੀਵਾਰ ਹੁੰਦੀ ਸੀ ਜਿਹੜੀ ਇੱਟਾਂ ਦੇ ਜੰਗਲੇ ਬਣੇ ਹੁੰਦੇ ਸਨ। ਤੇ ਇਹ ਹੁਣ ਜਿਹੜਾ ਨਾ ਉਹਦਾ ਬ੍ਰਿਜ ਇੱਥੋਂ ਸਟਾਰਟ ਹੁੰਦਾ ਸੀ, ਅੰਗਰੇਜ਼ ਦੌਰ ਦਾ ਬਣਿਆ। ਤੇ ਇਹ ਹੁਣ ਜਿਹੜਾ ਨਾ, ਇਹ ਇੱਕ ਪਿਲਰ ਹੀ ਰਹਿ ਗਿਆ ਇਹਦਾ, ਠੀਕ ਹੈ। ਤੇ ਇਹ ਇਸ ਸਾਈਡ ਤੇ ਸਿਆਲਕੋਟ ਹੈ। ਇਹ ਸੜਕ ਜਿਹੜੀ ਹੈ ਨਾ, ਇਧਰੋਂ ਆਉਂਦੀ ਹੁੰਦੀ ਸੀ ਤੇ ਇਹ ਗਈ ਅੱਗੇ ਰਾਵੀ ਤੇ ਬਾਰਡਰ ਤੇ ਅੰਮ੍ਰਿਤਸਰ। ਆਪਣੇ ਦੌਰ ਦੀ ਪੁਰਾਣੀ ਤੇ ਮਸ਼ਹੂਰ ਸੜਕ। ਇਹ ਸਾਰਾ ਏਰੀਆ ਕਚਹਿਰੀਆਂ ਦਾ, ਰਈਆ ਤਹਿਸੀਲ ਜਿਹੜੀ ਹੁੰਦੀ ਸੀ। ਤੇ ਇਹ ਉਹ ਬ੍ਰਿਜ ਜਿਹੜਾ ਕਿ ਦਰਿਆ ਰਾਵੀ ਦਾ ਪੁਰਾਣਾ ਬ੍ਰਿਜ ਹੈਗਾ। ਇਹ ਦਰਿਆ ਰਾਵੀ ਦਾ ਪੁਰਾਣਾ ਬ੍ਰਿਜ। ਤੁਹਾਨੂੰ ਅੱਗੇ ਜਾ ਕੇ ਮੈਂ ਉਹ ਏਰੀਆ ਵੀ ਬਹਾਲਣਾ ਜਿੱਥੋਂ ਜਾ ਕੇ ਸੜਕ ਖਤਮ ਹੋ ਜਾਂਦੀ, ਕਿਉਂਕਿ ਅੱਗੇ ਦਰਿਆ ਹੈ। ਤੇ ਅੱਜ ਤੱਕ ਰਾਵੀ ਦੇ ਉੱਤੇ ਇਸ ਜਿਹੜਾ ਨਾ ਰੋਡ, ਯਾਨੀ ਇਹ ਤੇ ਬ੍ਰਿਜ ਹੈਗਾ ਅੱਗੇ ਜਾ ਕੇ, ਤੇ ਜਿੱਥੇ ਆ ਰਾਵੀ ਇੱਥੇ ਆਏਗਾ ਨਾ, ਉੱਥੇ ਅੱਜ ਤੱਕ ਕੋਈ ਬ੍ਰਿਜ ਨਹੀਂ ਰਿਹਾ। ਲੇਕਿਨ ਆਮਦਰਫਤ ਰਹੀ ਹੈ, ਜਿਹੜੇ ਕਿ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਵੀ ਅੰਮ੍ਰਿਤਸਰ ਤੋਂ ਤਾਜਰ ਸਮਾਨ ਲਿਆ ਕੇ ਇੱਧਰ ਆਉਂਦੇ ਹੁੰਦੇ ਸਨ, ਖੋਤਿਆਂ ਤੇ ਖੱਚਰਾਂ ਤੇ ਰੇੜਿਆਂ ਤੇ। ਤੇ ਇੱਧਰ ਦਾ ਸਮਾਨ ਉੱਧਰ ਜਾਂਦਾ ਹੁੰਦਾ ਸੀ, ਠੀਕ ਹੈ ਨਾ, ਅੰਮ੍ਰਿਤਸਰ ਜਾਂ ਇੰਡੀਆ ਦੇ ਮੁਖਤਲਿਫ ਇਲਾਕਿਆਂ 'ਚ, ਪਿੰਡਾਂ ਦੇ ਵਿੱਚ। ਇਹ ਹੁਣ ਮੈਂ ਬ੍ਰਿਜ ਦੇ ਉੱਤੇ ਖੜਾ ਵਾਂ, ਤਾਂ ਬ੍ਰਿਜ ਥੋੜ੍ਹਾ ਜਿਹਾ ਬਹਾ ਲਿਆ। ਬਹੁਤ ਹੀ ਪੁਰਾਣਾ ਬ੍ਰਿਜ। ਇਹ ਦਰਿਆ ਰਾਵੀ ਦਾ ਪੁਰਾਣਾ ਇਲਾਕਾ ਹੁੰਦਾ ਸੀ, ਠੀਕ ਹੈ ਨਾ। ਹੁਣ ਤੇ ਪੈਲੀਆਂ ਬਣ ਗਈਆਂ ਨੇ, ਦਰਿਆ ਰਾਵੀ ਬਹੁਤ ਅੱਗੇ ਚਲਾ ਗਿਆ ਜਿੱਧਰ ਮੈਂ ਤੁਹਾਨੂੰ ਲੈ ਕੇ ਜਾ ਰਿਹਾ। ਲੇਕਿਨ ਇਹ ਬਹੁਤ, ਇੱਥੇ ਪਾਣੀ ਹੁੰਦਾ ਸੀ। ਇਹ ਬ੍ਰਿਜ ਬਹੁਤ ਉੱਚਾ ਸੀ। ਇਹਦੇ ਦੋਨਾਂ ਸਾਈਡਾਂ ਜਿਹੜੀਆਂ ਸੜਕਾਂ ਨੇ ਉਹ ਬਹੁਤ ਨੀਵੀਆਂ ਹੁੰਦੀਆਂ ਸਨ, ਔਰ ਚੜ੍ਹਾਈ ਚੜ੍ਹ ਕੇ ਤੇ ਬ੍ਰਿਜ ਦੇ ਉੱਤੇ ਆਉਣਾ ਪੈਂਦਾ ਹੁੰਦਾ ਸੀ। ਮੈਂ ਜਦੋਂ ਛੋਟਾ ਹੁੰਦਾ ਸੀ ਇਸ ਇਲਾਕੇ 'ਚ ਬਹੁਤ ਆਇਆ। ਠੀਕ ਹੋ ਗਿਆ। ਇਹ ਜਨਾਬ ਖਸੂਸੀ ਤੌਰ 'ਤੇ ਤੁਹਾਨੂੰ ਉਹ ਰਸਤਾ ਵਿਖਾ ਰਿਹਾ ਜਿਹੜਾ ਪੁਰਾਣਾ ਸਿਆਲਕੋਟ ਤੋਂ ਬਰਾਸਤਾ
ਰਈਆ ਖਾਸ ਇਹ ਅਜਨਾਲਾ ਤੇ ਅੰਮ੍ਰਿਤਸਰ ਜਾਂਦਾ ਹੁੰਦਾ ਸੀ। ਤੇ ਚਲੋ ਹੁਣ ਅੱਗੇ ਚੱਲਦੇ ਆ ਤੇ ਅੱਗੇ ਜਾ ਕੇ ਤੁਹਾਨੂੰ ਉਹ ਪੁਆਇੰਟ ਵਿਖਾਲਦੇ ਆ ਜਿੱਥੇ ਜਾ ਕੇ ਬ੍ਰਿਜ ਨਹੀਂ ਹੈਗਾ, ਲੋਕੀ ਪੈਦਲ ਹੀ ਦਰਿਆ ਪਾਰ ਕਰਕੇ ਇੰਡੀਆ ਜਾਂਦੇ ਹੁੰਦੇ ਸਨ। ਲਓ ਜੀ ਆਪਣੇ ਸਫ਼ਰ ਦਾ ਦੁਬਾਰਾ ਆਗਾਜ਼ ਕਰਨੇ ਆ ਦੋਸਤੋ। ਇਹ ਉਹ ਏਰੀਆਜ਼ ਨੇ ਜਿੱਥੇ ਭਾਰਤੀ ਪੰਜਾਬੀ ਫਿਲਮਾਂ ਦੇ ਜਿਹੜੇ ਹੈਗੇ ਨੇ ਗੁਲੂਕਾਰ ਗੁਲਪ੍ਰੀਤ ਸਿੰਘ ਘੁੱਗੀ ਉਹਨਾਂ ਦਾ ਪਿੰਡ ਵੀ ਇੱਥੇ ਮੇਰੇ ਲੈਫਟ ਸਾਈਡ ਦੇ ਉੱਤੇ ਕੁੱਲਾ ਮੰਡਿਆਲਾ ਹੈ। ਇਹ ਹੁਣ ਮੇਰਾ ਮੂੰਹ ਹੈਗਾ ਇਹ ਭਾਰਤੀ ਪੰਜਾਬ ਵਾਲੀ ਸਾਈਡ ਨੂੰ। ਤੇ 1947 ਦੀ ਤਾਂ ਪਾਰਟੀਸ਼ਨ ਹੋਈ ਹੈ ਨਾ, ਇੱਥੋਂ ਦੀ ਕਾਫਲੇ ਵੀ ਬੜੇ ਗਏ ਸਨ, ਜੱਸੜ ਬ੍ਰਿਜ ਦੇ ਉੱਤੋਂ ਦੀ ਵੀ ਲੰਘ ਕੇ ਗਏ ਸਨ। ਤੇ ਇਹ ਰਸਤਾ ਜਿਹਨੂੰ ਡਿਊਟੀ ਵਾਲਾ ਪੱਤਨ ਕਿਹਾ ਜਾਂਦਾ ਹੈ, ਇਹ ਇੱਥੇ ਆ ਕੇ ਜਨਾਬ ਇਹ ਸੜਕ ਜਿਹੜੀ ਹੈ ਨਾ ਇਹ ਲੈਫਟ ਸਾਈਡ ਨੂੰ ਚਲੀ ਜਾਂਦੀ ਹੈ ਪਿੰਡਾਂ ਵੱਲ ਨੂੰ, ਸ਼ਾਹਪੁਰ ਪਿੰਡ। ਤੇ ਇਹ ਪਿੰਡ ਹੈਗਾ ਖਲਚੀਆਂ ਪਿੰਡ ਹੈਗਾ। ਇਹ ਮੁਗਲਾਂ ਦਾ ਪਿੰਡ, ਬੜਾ ਵੱਡਾ ਪਿੰਡ ਹੁੰਦਾ ਸੀ, ਲੇਕਿਨ ਹੁਣ ਇੱਥੋਂ ਕਾਫੀ ਲੋਕ ਜਿਹੜੇ ਨਾ ਉਹ ਸ਼ਹਿਰਾਂ 'ਚ ਚਲੇ ਗਏ ਨੇ, ਲੇਕਿਨ ਜ਼ਮੀਨਾਂ ਉਹਨਾਂ ਦੀਆਂ ਇੱਥੇ ਹੀ ਨੇ। ਰਾਈਟ ਸਾਈਡ 'ਤੇ ਸਕੂਲ ਹੈਗਾ ਤੇ ਹੁਣ ਸਿੱਧਾ ਰਸਤਾ ਉਹੀ ਹੈ, ਇੱਧਰ ਨੂੰ ਰੋਡ ਨਹੀਂ ਬਣਿਆ। ਇਹ ਤੁਹਾਨੂੰ ਉਹੀ ਓਰੀਜਨਲ ਪੁਰਾਣਾ ਰਸਤਾ ਮੈਂ ਤੁਹਾਨੂੰ ਦਿਖਾ ਰਿਹਾ ਵਾਂ, ਜਿਹੜਾ ਕਿ ਪਤਾ ਨਹੀਂ ਕਿੰਨੇ 100 ਸਾਲ ਹੋਏ ਨੇ ਇਹ ਅੰਮ੍ਰਿਤਸਰ ਤੇ ਸਿਆਲਕੋਟ ਨੂੰ ਮਿਲਾਉਣ ਵਾਸਤੇ ਸ਼ਾਰਟਕਟ ਰਸਤਾ ਹੁੰਦਾ ਸੀ। ਅੰਮ੍ਰਿਤਸਰ ਨੂੰ ਇੱਕ ਜਿਹੜਾ ਰਸਤਾ ਲਾਹੌਰ ਨੂੰ ਵੀ ਜਾਂਦਾ, ਯਾਨੀ ਕਿ ਇੱਕ ਰਸਤਾ ਲਾਹੌਰ ਵਾਲੀ ਸਾਈਡ ਨੂੰ ਜਾਂਦਾ ਹੈ, ਉਹ ਅੱਜ ਵੀ ਕਾਬਲ ਇਸਤੇਮਾਲ ਹੈ। ਉੱਥੋਂ ਦੀ ਜਾਂਦੇ ਨੇ ਆਪਣਾ ਵੀਜ਼ਾ ਅਗਰ ਹੋਏ ਤੇ ਇੰਡੀਆ ਦੇ ਲੋਕ ਪਾਕਿਸਤਾਨ ਆਉਂਦੇ ਨੇ, ਪਾਕਿਸਤਾਨ ਦੇ ਇੰਡੀਆ। ਲੇਕਿਨ ਇਸ ਰਸਤੇ ਨੂੰ ਬੰਦ ਕਰ ਦਿੱਤਾ ਗਿਆ, ਇਹ ਬਾੜ ਲੱਗੀ ਅੱਗੇ। ਤਾਂ ਹੁਣ ਮੈਂ ਕੋਸ਼ਿਸ਼ ਕਰਨਾ ਪਿਆ ਕਿ ਕੱਚਿਆਂ ਰਸਤਿਆਂ ਦੇ ਵਿੱਚ ਹੁਣ ਗੱਡੀ ਮੇਰੀ ਬਸ ਚੱਲਦੀ ਰਹੇ ਸਹੀ, ਕਿਤੇ ਕੋਈ ਮਸਲਾ ਨਾ ਬਣੇ, ਕਿਉਂਕਿ ਬਹੁਤ ਕੱਚੇ ਰਸਤੇ ਨੇ। ਇਹ ਜਨਾਬ ਆ ਗਿਆ ਦਰਿਆ ਦਾ ਕਿਨਾਰਾ, ਇਹ ਦੇਖੋ ਤੁਸੀਂ। ਇੱਥੇ ਗੱਡੀ ਖਿਲਾਰ ਕੇ ਤੇ ਮੈਂ ਤੁਹਾਨੂੰ ਜ਼ਰਾ ਬਾਹਰੋਂ ਦਿਖਾ ਲੈਂਦਾ ਮੰਜ਼ਰ। ਅੱਛਾ ਦੋਸਤੋ, ਇਹ ਮੈਂ ਆ ਗਿਆ ਵਾਂ ਉਹ ਡਿਊਟੀ ਵਾਲਾ ਪੱਤਨ, ਜਿਹੜਾ ਕਿ ਦਰਿਆ ਇੱਥੋਂ ਸ਼ੁਰੂ ਹੋ ਜਾਂਦਾ। ਪਿੱਛੋਂ ਮੈਂ ਜਿਹੜਾ ਤੁਹਾਨੂੰ ਵਿਖਾਲਦਾ ਲਿਆਇਆ, ਉਹ ਇੱਥੇ ਇਹ ਦਰਿਆ ਇੱਥੋਂ ਸ਼ੁਰੂ ਹੋ ਜਾਂਦਾ, ਦਰਿਆ ਰਾਵੀ ਅੱਗੇ ਬਾਰਡਰ। ਇਹ ਰਸਤਾ ਵਿਖਾਉਣ ਦਾ ਤੁਹਾਨੂੰ ਮਕਸਦ ਇਹ ਵੇ ਕਿ 1947 ਦੀ ਪਾਰਟੀਸ਼ਨ ਹੋਈ ਤੇ ਇਹ ਦਰਿਆ ਦੇ ਵਿੱਚ ਪਾਣੀ ਸੀ। ਦਰਿਆ ਬਹੁਤ ਵਸੀਹ ਇੱਥੇ ਖੁੱਲ੍ਹਾ ਹੈਗਾ, ਯਾਨੀ ਕਿ ਨਹਿਰ ਦੀ ਤਰ੍ਹਾਂ ਨਹੀਂ ਹੈਗਾ, ਖੁੱਲ੍ਹਾ ਹੈ, ਲਿਹਾਜ਼ਾ ਜ਼ਿਆਦਾ ਡੂੰਘਾ ਨਹੀਂ। ਉਹ ਇੱਥੋਂ ਦੀ ਲੋਕੀ ਬੜੇ ਜਿਹੜੇ ਸਨ ਕਾਫਲੇ ਜੱਥੇ ਹਿੰਦੂ ਸਿੱਖਾਂ ਦੇ, ਉਹ ਕ੍ਰਾਸ ਕਰ ਗਏ, ਠੀਕ ਹੈ ਨਾ। ਤੇ ਇੱਥੇ ਕਦੇ ਵੀ ਬ੍ਰਿਜ ਨਹੀਂ ਰਿਹਾ। ਅੰਮ੍ਰਿਤਸਰ ਨੂੰ ਇਹ ਸੜਕ ਜਾਂਦੀ ਹੁੰਦੀ ਸੀ, ਇਹ ਰਸਤਾ ਅੱਜ ਵੀ ਮੌਜੂਦ ਹੈ, ਲੇਕਿਨ ਹੁਣ ਬਾਰਡਰ ਅੱਗੇ, ਲਿਹਾਜ਼ਾ ਇੱਥੋਂ ਅੰਮ੍ਰਿਤਸਰ ਨਹੀਂ ਜਾਇਆ ਜਾ ਸਕਦਾ। ਇੱਥੋਂ ਕਦੀ ਵੀ ਇਹ ਰਾਵੀ ਦੇ ਉੱਤੇ ਬ੍ਰਿਜ ਨਹੀਂ ਰਿਹਾ। ਤੇ ਰਸਤਾ ਕਿਹੜਾ ਜਾਂਦਾ ਉਹ ਤੁਹਾਨੂੰ ਦਿਖਾ ਦਿੰਦੇ ਆ। ਇਹ ਸਾਰਾ ਰਸਤਾ ਜੀ, ਇਹ ਪੱਤਨ ਹੈਗਾ, ਇਹਨੂੰ ਕਹਿੰਦੇ ਡਿਊਟੀ ਵਾਲਾ ਪੱਤਨ, ਖਲਚੀਆਂ, ਠੀਕ ਹੈ। ਇਹ ਹੁਣ ਦਰਿਆ ਥੋੜਾ ਪਿੱਛੇ ਉਹਨਾਂ ਨੇ ਬੰਨ ਬਣਾ ਕੇ ਕੱਟ ਦਿੱਤਾ ਹੈ, ਬੇਸਿਕਲੀ ਇਹ ਦਰਿਆ ਦਾ ਹਿੱਸਾ ਹੈ, ਠੀਕ ਹੈ ਨਾ। ਤੇ ਇਹ ਅਗਰ ਤੁਸੀਂ ਦੇਖ ਸਕਦੇ ਹੋ ਘਾਟੀ ਬਣੀ ਹੈ, ਚੈੱਕ ਕਰੋ, ਇਹ ਸਾਰੀ ਦੇਖਦੇ ਜਾਓ। ਇਹ ਸਾਰੀ ਇਹ ਡਾਇਰੈਕਟ ਸਿੱਧਾ ਰਸਤਾ ਜਾਂਦਾ ਸਿਆਲਕੋਟ ਨੂੰ, ਢੋਡੇ ਵੱਲੋਂ ਦੀ ਹੋ ਕੇ ਤੇ ਪਰਾਂ ਸਿੱਧਾ ਜਿਹੜਾ ਨਾ ਉਹ ਪਸਰੂਰ, ਬਡਿਆਣਾ, ਸਿਆਲਕੋਟ। ਤੇ ਇਹ ਥੋੜਾ ਹੋਰ ਤੁਹਾਨੂੰ ਅੱਗੇ ਜਾ ਕੇ ਬਹਾਲ ਨੇ ਥੱਲੇ। ਲਓ ਜੀ ਦੋਸਤੋ, ਆਪਣਾ ਸਫ਼ਰ ਸ਼ੁਰੂ ਕਰਨੇ ਆ। ਇਹ ਬਿਲਕੁਲ ਦਰਿਆ ਦੇ ਵਿੱਚ ਮੈਂ ਗੱਡੀ ਉਤਾਰ ਲਈਏ। ਇਹ ਸੁੱਕਾ ਏ, ਇਹ ਪੁਰਾਣਾ ਦਰਿਆ ਏ। ਇਸ ਤੋਂ ਅੱਗੇ ਥੋੜਾ ਜਿਹਾ ਜਿਹੜਾ ਪਾਣੀ ਵਾਲਾ ਦਰਿਆ ਹੈ, ਥੋੜਾ ਜਿਹਾ ਅੱਗੇ ਹੈਗਾ, ਫਿਰ ਉਹ ਬਾਰਡਰ ਦੇ ਏਰੀਆ ਆ ਜਾਂਦਾ। ਤੇ ਲੇਕਿਨ ਇਹ ਮੈਂ ਹੁਣ ਥੱਲੇ ਉਤਰਿਆ ਵਾਂ। ਇਹ ਜਨਾਬ ਤੁਹਾਨੂੰ ਉਹੀ ਰਸਤੇ ਦਿਖਾ ਰਿਹਾ, ਦੇਖੋ ਜਿਹੜੇ ਪੁਰਾਣੇ ਨੇ, ਕਦੀਮੀ ਰਸਤੇ, ਪੁਰਾਣੇ ਰਸਤੇ ਜਿਹੜੇ ਕਿ ਸਿਆਲਕੋਟ ਤੋਂ ਅੰਮ੍ਰਿਤਸਰ ਨੂੰ ਮਿਲਾਉਂਦੇ ਹੁੰਦੇ ਸਨ। ਵੇਖੋ ਜੀ ਇਹ ਰਸਤੇ ਉੱਥੇ ਜੇ, ਲੇਕਿਨ ਹੁਣ ਪਤਾ ਨਹੀਂ ਇਹ ਕੌਣ ਇਸਤੇਮਾਲ ਕਰਦਾ ਜੀ। ਦੋਸਤੋ, ਮੈਂ ਇਸ ਵੇਲੇ ਆ ਚੁੱਕਿਆ ਉਹ ਦਰਿਆ ਦਾ ਜਿਹੜਾ ਸੁੱਕਾ ਦਰਿਆ ਉਹਦੇ ਅੰਦਰ। ਇਹ ਬੰਨ ਤੁਸੀਂ ਦੇਖ ਰਹੇ ਹੋ, ਇਹ ਬੇਸਿਕਲੀ ਬੰਨ ਨਹੀਂ ਹੈਗਾ, ਇੱਕ ਕਿਨਾਰਾ ਹੈਗਾ ਦਰਿਆ ਦਾ। ਇਹ ਪੁਰਾਣਾ ਦਰਿਆ ਹੈ, ਕਿਨਾਰਾ ਹੈਗਾ। ਅਗਰ ਇਸ ਸਾਈਡ ਤੋਂ ਤੁਸੀਂ ਦੇਖਦੇ ਜਾਓ ਤੇ ਇਹ ਕਿਨਾਰਾ ਹੈ। ਅੱਜ ਜਿੱਥੇ ਅਸੀਂ ਖੜੇ ਹਾਂ, ਕਿਸੇ ਦੋ ਜਿੱਥੇ ਪਾਣੀ ਵੀ ਆਉਂਦਾ ਹੁੰਦਾ। ਇਹ ਬਿਲਕੁਲ ਬਾਰਡਰ ਦੇ ਏਰੀਏ ਨੇ। ਯਾਦਾਂ ਸ਼ੇਅਰ ਕਰਨ ਵਾਸਤੇ ਨਿਕਲੇ ਆ ਤਾਂ ਕਿ ਪਤਾ ਚੱਲੇ
ਕਿ ਜਿਹੜੇ ਰਸਤੇ 1947 ਤੋਂ ਪਹਿਲੇ ਆਬਾਦ ਸਨ, ਜਿੱਥੋਂ ਦੀ ਕਾਫਲੇ ਜਾਂਦੇ ਹੁੰਦੇ ਸਨ, ਤਜਾਰਤ ਹੁੰਦੀ ਸੀ, ਹਿੰਦੂ ਸਿੱਖ ਖੱਤਰੀ ਮੁਸਲਮਾਨ ਬਿਜ਼ਨਸ ਕਰਦੇ ਹੁੰਦੇ ਸਨ। ਇਸ ਰਸਤੇ ਦੇ ਜ਼ਰੀਏ ਉਹ ਬੜਾ ਮਾਲ ਲਿਆਉਂਦੇ ਤੇ ਖੜਦੇ ਹੁੰਦੇ ਸਨ ਇੰਡੀਆ ਦੇ ਵਿੱਚੋਂ, ਕਿਉਂਕਿ ਉਦੋਂ ਇੰਡੀਆ ਨਹੀਂ ਸੀ, ਮਤਲਬ ਸੈਪਰੇਟ ਮੁਲਕ ਨਹੀਂ ਸੀ ਹੁੰਦਾ, ਇੱਕ ਹੀ ਮੁਲਕ ਹੁੰਦਾ ਸੀ ਭਾਰਤ। ਤੇ ਉਹ ਫਿਰ ਇਹ ਜਿਹੜਾ ਨਾ ਰਸਤਾ ਇੱਥੋਂ ਦੀ ਖੱਚਰਾਂ ਤੇ ਘੋੜਿਆਂ ਤੇ ਕਾਫਲੇ ਜਿਹੜੇ ਨੇ ਉਹ ਖੱਤਰੀ ਦਿੱਲੀ ਤੋਂ ਅੰਮ੍ਰਿਤਸਰ ਤੋਂ ਅਜਨਾਲਾ ਇਸ ਸਾਰੇ ਏਰੀਆ ਤੋਂ ਲੈ ਕੇ ਤੇ ਇੱਧਰ ਆਉਂਦੇ ਹੁੰਦੇ ਸਨ। ਫਿਰ ਸਿਆਲਕੋਟ ਤੱਕ ਰਸਤਾ ਜਾਂਦਾ ਸੀ। ਰਸਤੇ ਦੇ ਵਿੱਚ ਇਹ ਨਾਲ ਹੀ ਬੱਦੋਮੱਲੀ ਹੈਗਾ, ਰਈਆ ਖਾਸ ਹੈ। ਰਈਆ ਖਾਸ ਤੇ ਤਹਿਸੀਲ ਹੁੰਦੀ ਸੀ, ਉਹਦੀ ਆਲਰੇਡੀ ਮੈਂ ਵੀਡੀਓ ਬਣਾ ਚੁੱਕਿਆ ਵਾਂ, ਲਿੰਕ ਮੈਂ ਤੁਹਾਨੂੰ ਦੇ ਦੇਣਾ ਡਿਸਕ੍ਰਿਪਸ਼ਨ ਦੇ ਵਿੱਚ। ਜਿਹਨੇ ਉਹ ਰਈਆ ਖਾਸ ਤਹਿਸੀਲ ਦੀਆਂ ਪੁਰਾਣੀਆਂ ਬਿਲਡਿੰਗਾਂ ਦੇਖ ਰਹੀਆਂ ਨੇ ਉਹ ਲਿੰਕ ਦੇ ਵਿੱਚ ਮੈਂ ਦੇ ਦੇਣਾ। ਤੇ ਇਹ ਰਸਤਾ ਜਿਹੜਾ ਨਾ ਇੱਕ ਬਜ਼ੁਰਗਾਂ ਦਾ ਮੈਂ ਇੰਟਰਵਿਊ ਸੁਣਦਾ ਪਿਆ ਤੇ ਉਹਨਾਂ ਨੇ ਸਿੱਖ ਸਨ ਬਜ਼ੁਰਗ, ਉਹਨਾਂ ਨੇ ਕਿਹਾ ਕਿ ਅਸੀਂ ਇਸ ਰਸਤੇ ਤਾਂ ਨਹੀਂ ਆਉਣਾ ਚਾਹੁੰਦੇ ਸੀ, ਸਾਨੂੰ ਆਰਮੀ ਨੇ ਰਾਹ 'ਚ ਰੋਕ ਲਿਆ, ਪੁਲਿਸ ਨੇ। ਅਸੀਂ ਆਖਿਆ ਕਿ ਨਹੀਂ ਅਸੀਂ ਇੱਧਰੋਂ ਨਹੀਂ ਜਾਣਾ ਹੈ। ਪੁਲਿਸ ਕਹਿੰਦੀ ਸੀ ਨਹੀਂ ਤੁਸੀਂ ਜੱਸੜ ਵਾਲਾ ਬ੍ਰਿਜ ਜਿਹੜਾ ਡੇਰਾ ਬਾਬਾ ਨਾਨਕ ਉੱਧਰ ਨੂੰ ਜਾਓ ਪੈਦਲ, ਉਹ ਇੱਥੋਂ ਬੜਾ ਸਫ਼ਰ ਹੈ। ਲਿਹਾਜ਼ਾ ਉਹਨਾਂ ਨੇ ਇਨਸਿਸਟ ਕੀਤੀ, ਕਾਫਲਾ ਜ਼ਿਆਦਾ ਸੀ, ਕਲਾਸ ਵਾਲੇ ਵੱਲੋਂ ਸਾਈਡ ਤੋਂ ਆ ਰਿਹਾ ਸੀ ਕਾਫਲਾ, ਤੇ ਉਹ ਫਿਰ ਬਹਰਲ ਇੱਥੋਂ ਦੀ ਗੁਜ਼ਰ ਗਏ। ਪਾਣੀ ਸੀ ਇਸ ਜਗ੍ਹਾ 'ਤੇ ਮੈਂ ਖੜਾ ਵੀ ਇੰਨਾ ਨਾ ਪਾਣੀ ਸੀ, ਠੀਕ ਹੈ ਨਾ, ਤੇ ਉਹ ਇੰਨਾ ਨਾ ਪਾਣੀ ਲੰਘ ਕੇ ਨਾ ਤੇ ਆਪਣਾ ਇੰਡੀਆ ਚਲੇ ਗਏ। ਯਾਦਾਂ ਸਾਰੀਆਂ ਇੱਥੇ ਰਹਿ ਗਈਆਂ। ਇਹ ਜਗ੍ਹਾ ਉੱਥੇ ਹੀ ਹੈ, ਇਹ ਜ਼ਮੀਨ ਉੱਥੇ ਹੀ ਹੈ, ਦਰਿਆ ਉੱਥੇ ਹੀ ਹੈ, ਰਸਤਾ ਉੱਥੇ ਹੀ ਹੈ। ਉਹ ਲੋਕ ਹੈ ਨਹੀਂ, ਬਜ਼ੁਰਗ ਹੈ ਨਹੀਂ, ਖਾਓ ਕਿਸੇ ਵੀ ਧਰਮ ਦੇ ਨੇ, ਉਹ ਬਜ਼ੁਰਗ ਨਹੀਂ ਹੈ, ਇਹ ਰਸਤਾ ਨਹੀਂ ਇਸਤੇਮਾਲ ਕਰਦੇ। ਤੇ ਇਹ ਸੀ ਅੱਜ ਦੀ ਵੀਡੀਓ, ਉਮੀਦ ਹੈ ਤੁਹਾਨੂੰ ਅੱਛੀ ਲੱਗੀ ਹੋਏਗੀ। ਔਰੰਗਜ਼ੇਬ ਨੂੰ ਇਜਾਜ਼ਤ ਦਿਓ, ਰੱਬ ਰਾਖਾ।